ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਜੋ ਵੀ ਖਬਰਾਂ ਨੇ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਆ ਉਸ 'ਤੇ ਆਪਾਂ ਝਾਤ ਪਾਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਕੰਗ ਤੇ ਪਰਿਵਾਰ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਕਲੋਵਸ ਤੋਂ, ਸੀਰਜ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਜੂਬਾ ਸਿਟੀ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂਟੂ ਜੀ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਕਈ ਦਿਨਾਂ ਤੋਂ ਕਰਦੇ ਹਾਂ, ਜਿਹੜੀ ਪਠਾਨਕੋਟ 'ਤੇ ਹਮਲੇ ਦੀ ਆ ਉਸ ਦੀਆਂ ਜਿਹੜੀਆਂ ਹੁਣ ਖੁਫੀਆ ਏਜੰਸੀਆਂ ਛਾਣਬੀਣ ਵੀ ਕਰ ਰਹੀਆਂ, ਕਿਸੇ 'ਤੇ ਕਈ ਹਮਾਇਤਾਂ ਸ਼ਿਕਾਇਤਾਂ ਹੋ ਰਹੀਆਂ, ਕੋਈ ਕਿੱਧਰੋਂ ਕਰ ਰਿਹਾ। ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਆ ਇੱਕ ਦੂਸਰੇ ਦੇ ਉੱਤੇ ਇਹ ਜ਼ਿੰਮੇਵਾਰੀ ਆ ਜਿਹੜੀਆਂ ਸਿੱਟ ਰਹੀਆਂ। ਅਤੇ ਪਰ ਜਿਹੜੀ NAI ਆ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ, ਉਹਨਾਂ ਦੀ ਕੀ ਰਿਪੋਰਟ ਆ? ਹੁਣ ਜਿਹੜਾ ਮੁਕਾਬਲਾ ਖਤਮ ਹੋ ਚੁੱਕਾ ਜੀ, ਸਾਰਾ ਸੱਪ ਲੰਘ ਗਿਆ ਤੇ ਹੁਣ ਜਿਹੜੀ ਲੀਕਾਂ ਦੀ ਕੁੱਟ ਕੁਟਾਈ ਸ਼ੁਰੂ ਹੈ। ਪਰ ਇਸ ਕੁੱਟ ਕੁਟਾਈ ਦੇ ਵਿੱਚ ਮਹੱਤਵਪੂਰਨ ਚੀਜ਼ ਆ ਕਿ ਜਾਂਚ ਦੇ ਵਿੱਚੋਂ ਇਹ ਚੀਜ਼ ਕਿਸ ਦੇ ਪੱਖ ਤੇ ਕਿਸ ਦੇ ਵਿਰੋਧ 'ਚ ਜਾਏਗੀ ਕਿ ਲਾਪਰਵਾਹੀ ਕਿਸ ਦੀ ਸੀ ਤੇ ਜਿਹੜੀ ਮੁਸਤੈਦੀ ਆ ਉਹ ਕਿਹਦੇ ਹਿੱਸੇ ਆਈ। ਕਿਉਂਕਿ ਇਹ ਜਿਹੜਾ ਹਮਲਾ ਹੋਇਆ, ਪੰਜਾਬ ਪੁਲਿਸ ਮੁੱਢਲੇ ਤੌਰ ਤੇ ਇਹਦੇ 'ਚ ਇਨਵੈਸਟੀਗੇਸ਼ਨ ਕਰ ਰਹੀ ਸੀ ਤੇ ਉਸ ਤੋਂ ਬਾਅਦ ਦਾ ਮੋਰਚਾ ਜਿਹੜਾ ਉਹ ਹਵਾਈ ਫੌਜ ਜਾਂ ਜਿਹੜੀਆਂ ਜਿਹੜੀਆਂ ਦੂਸਰੀਆਂ ਸੁਰੱਖਿਆ ਫੋਰਸਿਸ ਨੇ ਉਹਨਾਂ ਨੇ ਸੰਭਾਲਿਆ। ਹੁਣ ਪੰਜਾਬ ਪੁਲਿਸ ਦੇ ਜਿਹੜੀ ਕਾਰਗੁਜ਼ਾਰੀ ਹੈ ਉਹ ਸਾਰੀ ਦੀ ਸਾਰੀ ਹੋਈ ਜਿਹੜੀ ਹੈ ਉਹ ਢਹਿੰਦੀ ਜਾਂਦੀ ਹੈ। ਕੱਚੇ ਰੇਤ ਦਾ ਜਿਹੜਾ ਕਿਲ੍ਹਾ ਹੁੰਦਾ ਉਹਦੇ ਵਾਂਗੂ ਸਾਰੇ ਉਹਨਾਂ ਦੇ ਦਾਅਵੇ ਜਿਹੜੇ ਆ ਖੁਰਦੇ ਜਾਂਦੇ ਆ। ਪਹਿਲੀ ਗੱਲ ਤੇ ਜਿਹੜਾ SP ਸਲਵਿੰਦਰ ਸਿੰਘ ਜਿਹਨੇ ਕਿਹਾ ਸੀਗਾ ਕਿ ਮੈਨੂੰ ਅੱਤਵਾਦੀਆਂ ਨੇ ਅਗਵਾ ਕੀਤਾ, ਉਹ ਹੁਣ ਫਸਦਾ ਨਜ਼ਰ ਆਉਂਦਾ ਹੈ। ਅਸਲ ਦੇ ਵਿੱਚ ਉਹਨੇ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਅਕਸਰ ਇਸ ਮਜ਼ਾਰ ਤੇ ਜਾਂਦਾ ਉਹਨਾਂ ਤੇ ਉਸ ਰਾਤ ਵੀ ਮੈਂ ਗਿਆ ਤੇ ਕੱਲ ਉਸ ਮਜ਼ਾਰ ਦਾ ਜਿਹੜਾ ਸੰਚਾਲਕ ਆ ਉਹਨੇ ਕਹਿ ਦਿੱਤਾ ਜੀ ਕਿ ਇਹ ਉਸ ਦਿਨ ਸਵੇਰੇ ਜ਼ਰੂਰ ਆਏ ਸੀ ਪਹਿਲੀ ਵਾਰੀ ਤੇ ਬਾਅਦ ਦੇ ਵਿੱਚ ਰਾਤ ਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਕਿ ਭਾਈ ਮਜ਼ਾਰ ਖੁੱਲੀ ਰੱਖੋ, ਅਸੀਂ ਮੱਥਾ ਟੇਕਣ ਆਉਣਾ ਹੈ। ਹੁਣ ਮੱਥਾ ਟੇਕਣੇ ਆਇਆ ਵੀ ਹੈ 9:30 10:30 ਯਾਨੀ ਇਸ ਟਾਈਮ ਦੇ ਵਿਚਾਲੇ ਆਇਆ ਰਾਤ ਨੂੰ। ਹੁਣ 4-5 ਘੰਟੇ ਵਿਚਾਲੜੇ ਕਿੱਥੇ ਗਿਆ ਉਹ ਦੱਸ ਨਹੀਂ ਰਿਹਾ ਕਿ ਮੈਂ 4-5 ਘੰਟੇ ਕਿੱਥੇ ਰਿਹਾ। ਇੱਕ ਹੋਰ ਕਨੈਕਸ਼ਨ ਨਿਕਲਦਾ ਪਿਆ ਜੀ ਕਿ ਉਸ ਇਲਾਕੇ ਦਾ ਜਿਹੜਾ ਇੱਕ ਨੇਤਾ ਹੈ, ਬਹੁਤ ਵੱਡਾ ਨੇਤਾ ਹੈ, ਉਸ ਦੇ ਨਾਲ ਵੀ ਇਹਦੀ ਰਾਤ ਨੂੰ ਮੁਲਾਕਾਤ ਹੋਈ ਤੇ ਉਹ ਨੇਤਾ ਜਿਹੜਾ ਉਹਦੀਆਂ ਕਾਰਗੁਜ਼ਾਰੀਆਂ ਸ਼ੱਕੀ ਨੇ। ਔਰ ਇਹ ਮਸਲਾ ਜਿਹੜਾ ਪਚੀਦਾ ਇਸ ਕਰਕੇ ਹੁੰਦਾ ਜਾ ਰਿਹਾ ਕਿਉਂਕਿ ਇੱਕ ਤੇ ਬਿਆਨ ਹੈ ਜਿਹੜੇ SP ਦੇ ਉਹ ਜਿਹੜੇ ਦੂਸਰੇ ਦੋ ਉਹਦੇ ਨਾਲ ਮਿਲਾਨ ਨਹੀਂ ਕਰਦੇ, ਦੂਸਰਾ ਕਿ ਜਿਹੜੇ ਨੇ ਦਾਅਵੇ ਕੀਤੇ ਸੀ ਕਿ ਮੈਂ ਉੱਥੇ ਜਾਣਾ ਹੈ ਮਜ਼ਾਰ ਤੇ ਉਹ ਵੀ ਝੂਠਾ ਪੈਂਦਾ ਜਾਂਦਾ ਹੈ ਕਿ ਵਾਰ-ਵਾਰ ਇਹ ਕਹਿੰਦਾ ਸੀ ਕਿ ਮੈਂ ਉੱਥੇ ਅਕਸਰ ਜਾਂਦਾ ਰਹਿਣਾ ਤੇ ਉਸ ਰਾਤ ਵੀ ਗਿਆ ਸੀ। ਤਾਂ ਮਜ਼ਾਰ ਵਾਲਾ ਕਹਿੰਦਾ ਕਿ ਜੀ ਇਹ ਉਸ ਦਿਨ ਪਹਿਲੀ ਵਾਰੀ ਆਇਆ ਸੀਗਾ। ਸੋ ਆਪਣੇ ਆਪ ਦੇ ਵਿੱਚ ਇਹ SP ਸਲਵਿੰਦਰ ਤੇ ਫਸਦਾ ਹੀ ਨਜ਼ਰ ਆ ਰਿਹਾ। ਦੂਸਰੇ ਪਾਸੇ ਪੰਜਾਬ ਪੁਲਿਸ ਹੈ ਜਿਹੜੀ ਜਿਹਨੂੰ ਆਪਾਂ ਕਹਿ ਦਿੰਦੇ ਕਿ ਜੀ ਬੜੀ ਵਧੀਆ ਫੋਰਸ ਆ, ਬਹੁਤ ਇਹ ਮੁਸਤੈਦ ਆ, ਉਹਦੀ ਕਾਰਗੁਜ਼ਾਰੀ ਇਸ ਸਾਰੇ ਮਾਮਲੇ ਦੇ ਵਿੱਚ, ਹਾਲਾਂਕਿ ਉਹਨਾਂ ਦਾ DGP ਹੈ ਜਿਹੜਾ ਉਹ ਕਹਿੰਦਾ ਜੀ ਅਸੀਂ ਖੁਸ਼ ਹਾਂ ਇਸ ਕਾਰਗੁਜ਼ਾਰੀ ਤੋਂ, ਅਸੀਂ ਬਹੁਤ ਨੁਕਸਾਨ ਹੋਣ ਤੋਂ ਬਚਾ ਲਿਆ। ਪਰ ਸੱਚ ਇਹ ਹੈ ਕਿ ਜਿਹੜੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ NAI, ਉਹਨੇ ਕੇਂਦਰ ਨੂੰ, ਸੈਂਟਰ ਨੂੰ ਲਿਖ ਦਿੱਤਾ ਮੁੱਢਲੀ ਰਿਪੋਰਟ ਦੇ ਵਿੱਚ। ਹਾਲਾਂਕਿ ਉਹਨਾਂ ਨੇ ਇਨਵੈਸਟੀਗੇਸ਼ਨ 1-2 ਦਿਨ ਹੀ ਕੀਤੀ ਹੈ, ਹਾਲੇ 2-3 ਦਿਨਾਂ ਦੇ ਵਿੱਚ ਉਹਨਾਂ ਨੇ ਮੁੱਢਲੀ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਸਾਫ਼ ਲਿਖ ਦਿੱਤਾ ਕਿ ਪੰਜਾਬ ਪੁਲਿਸ ਦੇ 4 ਅਫਸਰ, ਖਾਸ ਤੌਰ ਤੇ SSP ਗੁਰਦਾਸਪੁਰ ਗੁਰਪ੍ਰੀਤ ਸਿੰਘ ਤੂਰ, IG ਬਾਰਡਰ ਰੇਂਜ ਅਲੋਕਨਾਥ ਆਂਗਰਾ, DIG ਬਾਰਡਰ ਰੇਂਜ ਕੁੰਵਰ ਵਿਜੇ ਪ੍ਰਤਾਪ ਤੇ SSP ਪਠਾਨਕੋਟ RK ਬਖਸ਼ੀ, ਇਹਨਾਂ ਚਾਰੇ ਅਫਸਰਾਂ ਦੀ ਜਿਹੜੀ ਜਿੱਦਾਂ ਕਹਿ ਲਈਏ ਕਿ ਲਾਪਰਵਾਹੀ ਕਾਰਨ ਅੱਤਵਾਦੀ ਜਿਹੜੇ ਉਹ ਮੌਕਾ ਪਾ ਕੇ ਏਅਰ ਸਟੇਸ਼ਨ ਤੱਕ ਪਹੁੰਚੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ। ਹਾਲਾਂਕਿ ਇਹ ਖਬਰ ਜਿਹੜੀ ਮੀਡੀਆ ਦੇ ਵਿੱਚ ਬਹੁਤੀ ਨਹੀਂ ਹਾਲੇ ਤੱਕ ਸ਼ਾਇਆ ਹੋਈ, ਬਹੁਤ ਹੀ ਨਹੀਂ ਆਈ,
ਪਰ ਆਪਣੇ ਤੱਕ ਇਹ ਖਬਰ ਆਈ ਹੈ ਕਿ 4 ਦਾ ਜਿਹੜਾ ਉਹ ਚਿੱਠਾ ਉਹਨਾਂ ਨੇ ਕੇਂਦਰ ਨੂੰ ਭੇਜ ਦਿੱਤਾ ਕਿ ਇਹਨਾਂ 4 ਅਫਸਰਾਂ ਦੀ ਲਾਪਰਵਾਹੀ ਕਰਕੇ ਸਭ ਕੁਝ ਹੋਇਆ। ਪਰ ਦਿਲਚਸਪ ਗੱਲ ਇਹ ਹੈ ਕਿ ਪਹਿਲੇ ਦਿਨ ਹਾਲੇ ਕਿ ਮੁਕਾਬਲਾ ਜਿਹੜਾ ਆਪਰੇਸ਼ਨ ਚੰਗੀ ਤਰ੍ਹਾਂ ਖਤਮ ਨਹੀਂ ਸੀ ਹੋਇਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਪੰਜਾਬ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਕਿ ਪੰਜਾਬ ਪੁਲਿਸ ਨੇ ਆਪਣਾ ਰੋਲ ਹੈ ਬਹੁਤ ਵਧੀਆ ਨਿਭਾਇਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਥੋੜੀ ਹੈ। ਤੀਜੇ ਪਾਸੇ DGP ਵੀ ਉਸੇ ਲਈ ਚੱਲ ਪਿਆ। ਉਹ ਕਹਿੰਦਾ ਜੀ ਪੰਜਾਬ ਪੁਲਿਸ ਨੇ ਆਪਣੀ ਜਿਹੜੀ ਕਾਰਗੁਜ਼ਾਰੀ ਹੈ ਬਹੁਤ ਵਧੀਆ ਵਕਤ ਦਿਖਾਈ। ਪਰ ਹੁਣ ਇਹ ਤਿੰਨੇ ਝੂਠੇ ਪੈਂਦੇ ਨਜ਼ਰ ਆਉਂਦੇ ਕਿਉਂਕਿ NAI ਨੇ ਇਹਨਾਂ 4 ਅਫਸਰਾਂ ਦੇ ਪੰਜਾਬ ਪੁਲਿਸ ਦੇ ਨਾਲ ਹੈ ਜਿਹੜੇ ਜੁੜੇ ਹੋਏ 4 ਅਫਸਰਾਂ ਦੇ ਕਿਸੇ ਅੱਗੇ ਭੇਜ ਦਿੱਤੇ। ਸੋ ਇਹ ਬਹੁਤ ਵੱਡੀ ਨਮੋਸ਼ੀ ਹੈ ਇਹਨਾਂ ਨੇਤਾਵਾਂ ਲਈ, ਪੰਜਾਬ ਪੁਲਿਸ ਦੀ ਖਾਸ ਤੌਰ ਤੇ ਕਿ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ ਪੰਜਾਬ ਪੁਲਿਸ ਹੈ ਜਿਹੜੀ ਉਹ ਫੜੀ ਗਈ ਆਪਣੀ ਲਾਪਰਵਾਹੀ ਲਈ, ਆਪਣੀਆਂ ਬੇਵਕੂਫੀਆਂ ਲਈ। ਜੀ ਬਿਲਕੁਲ, ਸ਼ੱਕ ਦਾ ਜਿਹੜਾ ਘੇਰਾ ਹੈ ਉਹ ਵੱਧਦਾ ਜਾਂਦਾ ਇਹਨਾਂ ਵਾਲੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਡਾਕਟਰ ਦਲਜੀਤ ਸਿੰਘ ਚੀਮਾ ਦੀ। ਉਹ ਟੀਚਰਾਂ ਦੀਆਂ ਕਲਾਸਾਂ ਲਾ ਰਹੇ ਨੇ ਜੀ ਅੱਜ ਕੱਲ੍ਹ। ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਸਿੱਖਿਆ ਦੇ ਢਾਂਚੇ ਦੀ ਅਸਲ ਤਸਵੀਰ ਹੈ ਕਿ ਜੀ ਅਧਿਆਪਕਾਂ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਸਿੱਖਿਆ ਮੰਤਰੀ ਵੱਲੋਂ। ਪਿਛਲੇ ਸਾਲ ਵੀ ਲਾਈਆਂ ਸੀ ਇਹਨਾਂ ਨੇ। ਪਿਛਲੇ ਸਾਲ ਮੈਨੂੰ ਲੱਗਦਾ ਜੀ ਕਿ 150 ਅਧਿਆਪਕ ਦੀ ਕਲਾਸ ਲਾਈ ਸੀ ਤੇ ਇਸ ਵਾਰੀ ਗਿਣਤੀ ਜਿਹੜੀ ਵੱਧ ਕੇ 186 ਹੋ ਗਈ। ਹੁਣ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਵੀ ਪੁੱਛਣ ਵਾਲਾ ਹੈ ਬੰਦਾ ਕੋਈ ਕਿ ਜਿਹੜੇ ਤੁਸੀਂ ਕਲਾਸ ਲਾਈ ਸੀ ਉਹਦਾ ਅਸਰ ਤੇ ਇਹ ਹੋਇਆ ਕਿ ਅੱਗੇ ਨਾਲੋਂ 36 ਹੋਰ ਵੱਧ ਗਏ। ਜਿਹੜੇ 36 ਸਲੱਗ ਸੀ ਉਹ ਹੋਰ ਜ਼ਿਆਦਾ ਹੋ ਗਏ ਪਿਛਲੀ ਵਾਰੀ ਨਾਲੋਂ। ਸੋ ਤੁਹਾਡੀ ਕਲਾਸ ਦਾ ਕਿੰਨਾ ਕੁ ਨਤੀਜਾ ਨਿਕਲਿਆ ਤੁਸੀਂ ਵੀ ਤੇ ਦੱਸੋ ਨਾ। ਪਰ ਅਸਲ ਦੇ ਵਿੱਚ ਇਹ ਅਧਿਆਪਕ ਕੌਣ ਹੈ ਉਹ ਵੀ ਦੇਖਣ ਵਾਲੀ ਗੱਲ ਆ ਕਿ ਇਹ ਉਹ ਅਧਿਆਪਕ ਹੈ ਜਿਹੜੇ ਪਿਛਲੇ 4-5 ਸਾਲਾਂ ਤੋਂ 0 ਤੋਂ 20% ਨਤੀਜਾ ਦੇ ਰਿਹਾ। ਹੁਣ 0 ਤੋਂ 20% ਜਿਹੜਾ ਨਤੀਜਾ ਜਿਹੜੇ ਸਕੂਲ ਦਾ ਆਉਂਦਾ ਤੁਸੀਂ ਆਪ ਹੀ ਦੇਖ ਲਓ ਜੀ। ਉਸ ਸਕੂਲ ਦੇ ਵਿੱਚ ਕਿੱਡੇ ਕੁ ਵਿਦਿਆਰਥੀ ਹੈ ਜਿਹੜੇ ਉਹ ਬਿਹਤਰ ਭਵਿੱਖ ਵਾਲੇ ਨਿਕਲ ਰਹੇ ਆ। ਹੁਣ 0% ਨਤੀਜੇ ਦੇਣ ਵਾਲੇ 32 ਟੀਚਰ ਹੈ ਪੰਜਾਬ ਦੇ ਵਿੱਚ ਜਿਹੜੇ 4-5 ਸਾਲਾਂ ਤੋਂ 0 ਤੇ ਅਟਕੇ ਹੋਏ ਅੰਡੇ ਚੋਂ ਬਾਹਰ ਨਿਕਲ ਹੀ ਨਹੀਂ ਰਹੇ। ਔਰ 4 ਟੀਚਰ ਇਹ ਹੈ ਜਿਹੜੇ 1 ਤੋਂ 5% ਤੇ ਅਟਕੇ ਹੋਏ ਆ। 15 ਟੀਚਰ ਇਹ ਹੈ ਜਿਹੜੇ 6 ਤੋਂ 10 ਤੋਂ ਅੱਗੇ ਨਹੀਂ ਵਧੇ ਤੇ 135 ਟੀਚਰ ਹੈ ਜਿਨ੍ਹਾਂ ਦਾ 11 ਤੋਂ 20% ਨਤੀਜਾ ਨਹੀਂ ਵੱਧ ਰਿਹਾ। ਹੁਣ ਇਹਦਾ ਜਿਹੜਾ ਆ ਉਹ ਹੱਲ ਹੈ ਇਹ ਸਰਕਾਰ ਨੇ ਲੱਭਣਾ ਤੇ ਸਰਕਾਰ ਕਲਾਸ ਦੇ ਵਿੱਚੋਂ ਹੱਲ ਲੱਭ ਰਹੀ ਹੈ ਕਿ ਕਲਾਸ ਜਿਹੜੀ ਹੈ ਉਹ ਲਾ ਕੇ ਸਿੱਖਿਆ ਮੰਤਰੀ ਇਸ ਨਤੀਜੇ ਨੂੰ ਬਿਹਤਰ ਬਣਾ ਲੈਣ। ਪਰ ਕਲਾਸ ਦੇ ਵਿੱਚ ਹੁੰਦਾ ਕੀ ਹੈ ਜੀ। ਉੱਥੇ ਕੱਲ ਇੱਕ ਨੂੰ ਪੁੱਛਿਆ ਪ੍ਰਿੰਸੀਪਲ ਸੀਗਾ ਉਹ ਕਹਿੰਦਾ ਜੀ ਮੈਂ ਤਾਂ ਪ੍ਰਮੋਸ਼ਨ ਲੈ ਕੇ ਪੰਗਾ ਪਾ ਲਿਆ। ਮੇਰੇ ਤੋਂ ਤਾਂ ਮੇਰੀਆਂ ਤਾਂ ਲੱਤਾਂ ਕੰਬੀ ਜਾਂਦੀਆਂ ਜੀ ਕਿ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਪਈ। ਤੇ ਚੀਮਾ ਸਾਹਿਬ ਕਹਿੰਦੇ ਫਿਰ ਹੁਣ ਕਿਉਂ ਨਾ ਤੁਹਾਨੂੰ ਡਿਮੋਸ਼ਨ ਕਰ ਦਈਏ, ਤੁਹਾਡੀ ਹੁਣ ਤੁਹਾਨੂੰ ਥੱਲੇ ਨੂੰ ਭੇਜ ਦਈਏ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲਦੀਆਂ। ਇੱਕ ਹੋਰ ਮੈਡਮ ਨੇ ਉੱਥੇ ਤਰਕ ਦਿੱਤਾ, ਉਹਦਾ ਨਾਮ ਸੀ ਸੁਸ਼ਮਾ ਰਾਣੀ। ਉਹ ਕਹਿੰਦੀ ਜੀ ਪਟਿਆਲਾ ਜ਼ਿਲ੍ਹਾ ਸਾਡਾ ਨਾ ਪਛੜਿਆ ਬਹੁਤ ਹੈ ਜੀ। ਇਹਦੇ ਚ ਸਟੂਡੈਂਟ ਜਿਹੜੇ ਆਉਂਦੇ ਬੜੇ ਕਮਜ਼ੋਰ ਬਿਰਤੀ ਵਾਲੇ ਆਉਂਦੇ, ਬੜੀ ਉਹਨਾਂ ਦੀ ਜਿਹੜੀ ਸੂਝ ਬੂਝ ਹੈ ਬੜੀ ਘੱਟ ਹੁੰਦੀ ਹੈ। ਹੁਣ ਦੇਖੋ ਜੀ ਪਟਿਆਲਾ ਜੇ ਪਛੜਿਆ ਤੇ ਫਿਰ ਸਾਡਾ ਮੁਕਤਸਰ, ਮਾਨਸਾ, ਬਠਿੰਡਾ ਕਿਹੜੀ ਕੈਟਾਗਰੀ ਚ ਤੁਸੀਂ ਰੱਖੋਗੇ, ਕੈਨੇਡਾ ਵਾਲੀ ਚ ਜਾਂ USA ਵਾਲੀ ਚ? ਤੀਜੀ ਜਿਹੜੀ ਮਾਸਟਰਾਨੀਆਂ ਸੀਗੀਆਂ 2 ਤੀਜੀਆਂ ਜਿਹੜਾ ਇੱਕ ਇਸ ਮਾਮਲੇ ਚ ਇਸ ਕਲਾਸ ਦੇ ਵਿੱਚੋਂ ਸਭ ਤੋਂ ਵਧੀਆ ਦਿਲਚਸਪ ਪਹਿਲੂ ਵੇਖਣ ਨੂੰ ਮਿਲਿਆ ਉਹ ਇਹ ਸੀ ਕਿ ਜਦੋਂ ਸੁਝਾਅ ਮੰਗੇ ਸਿੱਖਿਆ ਮੰਤਰੀ ਨੇ ਤੇ 2 ਟੀਚਰਾਂ ਬੈਠੀਆਂ ਸੀ ਅੱਗੜ ਪਿੱਛੜ। ਇੱਕ ਤਾਂ ਸੀਗਾ ਉਹਦਾ ਨਾਮ ਰੇਨੂ ਬਾਲਾ ਤੇ ਦੂਸਰੀ ਦਾ ਸੀ ਸੰਦੀਪ ਕੌਰ। ਉਹਨਾਂ ਨੇ ਬਿਲਕੁਲ ਇਨ ਬਿਨ ਜਿਹੜਾ ਅੱਖਰ ਟੂ ਅੱਖਰ ਜਿਹੜਾ ਸੀ ਸੁਝਾਅ ਲਿਖ ਕੇ ਤੇ ਮੰਤਰੀ ਜੀ ਨੂੰ ਫੜਾ ਦਿੱਤਾ ਤੇ ਮੰਤਰੀ ਜੀ ਦੰਗ ਹੋ ਗਏ ਕਿ ਹਾਏ ਰੱਬਾ, ਸੁਝਾਅ ਲਿਖਣ ਚ ਵੀ ਨਕਲ। ਜਿਹੜੇ ਸੁਝਾਅ ਹੀ ਮਾਸਟਰ ਇੱਕ ਦੂਜੇ ਨੂੰ ਵੇਖ ਕੇ ਲਿਖ ਰਹੇ ਆ ਕਿ ਉਹ ਪੜ੍ਹਾਈ ਕਿਹੋ ਜਿਹੀ ਕਰਾਉਣਗੇ। ਸੋ ਇੱਥੇ ਮਾਸਟਰਾਂ ਦਾ ਵੀ ਕਸੂਰ ਨਹੀਂ ਹੈ ਜੀ। ਇੱਥੇ ਆਪਾਂ ਮੇਰੀ ਪੂਰੀ ਸੁੱਟ ਉਹਨਾਂ ਤੇ ਨਹੀਂ ਸੁੱਟ ਸਕਦੇ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਖਾਸ ਤੌਰ ਤੇ ਜਿਹੜਾ ਸਮਾਜਿਕ ਸਿੱਖਿਆ ਵਾਲਾ ਹੈ ਉਹ ਹਿੰਦੀ ਪੜ੍ਹਾ ਰਿਹਾ, ਜਿਹੜਾ ਸਾਇੰਸ ਵਾਲਾ ਹੈ ਉਹ ਅੰਗਰੇਜ਼ੀ ਪੜ੍ਹਾ ਰਿਹਾ। ਕਿਉਂਕਿ ਕਿਸੇ ਵੀ ਸਕੂਲ ਦੇ ਵਿੱਚ ਕੋਈ ਭਾਗਾਂ ਵਾਲਾ ਸਕੂਲ ਹੋਏਗਾ ਜਿੱਥੇ ਅਸਾਮੀਆਂ ਪੂਰੀਆਂ ਨੇ। ਸੋ ਇਹੋ ਜਿਹੀਆਂ ਚੀਜ਼ਾਂ ਤਾਂ ਹੀ ਠੀਕ ਹੋ ਸਕਦੀਆਂ, ਤਾਂ ਹੀ ਦਰੁਸਤ ਹੋ ਸਕਦੀਆਂ ਜੇ ਨਿੱਜੀ ਸਕੂਲਾਂ ਵੱਲੋਂ ਜਿਹੜੀ ਨਜ਼ਰ ਇਨਾਇਤ ਹੈ ਸਰਕਾਰ ਦੀ ਉਹ ਹਟਾ ਕੇ ਇੱਧਰ ਕਢਾਈ ਜਾਵੇ ਸਰਕਾਰੀ ਸਕੂਲਾਂ ਵੱਲ। ਇਹਨਾਂ ਨੂੰ ਪੂਰੀਆਂ ਅਸਾਮੀਆਂ ਦਿੱਤੀਆਂ ਜਾਣ ਤੇ ਜਿਹੜੇ ਇਹੋ ਜਿਹੇ ਟੀਚਰ ਆ ਜਿਹੜੇ ਸੁੱਖ ਨਾਲ ਸੁਝਾਅ ਵੀ ਨਕਲ ਮਾਰ ਕੇ ਦਿੰਦੇ ਆ, ਇਹਨਾਂ ਦਾ ਕੁਛ ਨਾ ਕੁਛ ਸੋਚਿਆ ਜਾਵੇ। ਇਹਨਾਂ ਨੂੰ ਥੋੜਾ ਜਿਹਾ ਬੁੱਧੀ ਵਾਲੇ ਪੱਖੋਂ ਬਦਾਮ ਬਦੂਮ ਦੇ ਕੇ ਇਹਨਾਂ ਨੂੰ ਤੇਜ਼ ਕੀਤਾ ਜਾਵੇ।
ਤੇ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਫਰੇਟ ਲਾਈਨਰ ਸਾਲਟ ਲੇਕ ਸਿਟੀ ਜੂਟਾ ਵਾਲੇ, ਜੋ ਹਰ ਤਰ੍ਹਾਂ ਦੇ ਟਰੱਕ ਵੇਚਦੇ ਹਨ। ਹਰ ਤਰ੍ਹਾਂ ਦੇ ਟਰੱਕਾਂ ਦਾ ਵੱਡਾ ਭੰਡਾਰ ਹੈ। ਇਹ ਫਰੇਟ ਲਾਈਨਰ ਤੇ ਕੈਸਕੇਡੀਆ ਦੇ ਵਿੱਚ ਸਪੈਸ਼ਲਿਟੀ ਰੱਖਦੇ ਹਨ। ਹਰ ਤਰ੍ਹਾਂ ਦੀ ਪ੍ਰਾਈਸ ਨੂੰ ਬੀਟ ਕਰਦੇ ਹਨ ਤੇ ਪੰਜਾਬੀ ਬੋਲਦੇ ਹਨ। ਇਹਨਾਂ ਦਾ ਫੋਨ ਨੰਬਰ 801 895 1313। ਤੇ ਅੱਗੇ ਆਪਾਂ ਜੀ ਸੰਜੇ ਦੱਤ ਦੀ ਗੱਲ ਕਰੀਏ ਕਿ ਉਸ ਦੀ ਅਗੇਤੀ ਰਿਹਾਈ ਦੀਆਂ ਤਿਆਰੀਆਂ ਹੋ ਰਹੀਆਂ। ਬਿਲਕੁਲ ਜੀ, ਸੰਜੇ ਦੱਤ ਏਦਾਂ ਲੱਗਦਾ ਕਈ ਵਾਰੀ ਕਿ ਉਹ ਕੈਦੀ ਘੱਟ ਆ ਤੇ ਸਲਾਨੀ ਜ਼ਿਆਦਾ ਹੈ। ਜਿਹੜਾ ਉਹ ਜ਼ਿਆਦਾ ਆ, ਕਿਉਂਕਿ ਉਹ ਏਦਾਂ ਲੱਗਦਾ ਜਿਵੇਂ ਕਿ ਉਹ ਕੈਦ ਕੱਟਣ ਬਾਹਰ ਆਉਂਦਾ, ਅੰਦਰ ਤੇ ਬਸ ਉਹ ਜਾਂਦਾ, ਆਰਾਮ ਕਰਨ ਜਾਂਦਾ। ਕਦੇ ਸਰਕਾਰ ਉਹਨੂੰ ਕਹਿੰਦੀ ਕਿ ਜਾ ਬਾਹਰ ਦੁਨੀਆਦਾਰੀ 'ਚ ਚੱਕਰ ਲਾਇਆ 10-20 ਦਿਨ, ਉਹ ਤੇਰੀ ਕੈਦ ਦੇ ਵਿੱਚ ਉਹ ਜਿਹੜਾ ਹੌਲਾ ਹੋ ਜਾਏਗਾ ਕੰਮ। VIP ਕੈਦੀ ਕਹਿ ਸਕਦੇ ਆ ਸੰਜੇ ਦੱਤ ਕਿ ਸਾਰੀਆਂ ਨਿਯਮਾਂ ਸ਼ਰਤਾਂ ਜਿਹੜੀਆਂ ਉਹ ਸੰਜੇ ਦੱਤ ਦੇ ਜਿਹੜੀ ਜੇਲ੍ਹ ਦੀ ਕੋਠੜੀ ਹੈ ਉੱਥੇ ਆ ਕੇ ਆਪਣੀਆਂ ਮੂੰਹ ਦੇ ਮੂੰਹ ਹੋ ਜਾਂਦੀਆਂ। ਸੰਜੇ ਦੱਤ ਹੁਣ 114 ਦਿਨ ਪਹਿਲਾਂ ਰਿਹਾ ਹੋਏਗਾ। ਜਿਹੜੀ ਉਹਦੀ ਰਿਹਾਈ ਬਣਦੀ ਹੈ, ਜਿਹੜੀ ਤਾਰੀਖੀ ਰਿਹਾਈ ਹੈ ਸਾਰੇ ਕੇਸ ਦੀ ਪਾ ਕੇ 114 ਦਿਨ ਪਹਿਲਾਂ ਜੇ ਉਹਦੀ ਰਿਹਾਈ ਗਿਣੀਏ ਤਾਂ 27 ਫਰਵਰੀ ਨੂੰ, ਯਾਨੀ ਮਿੱਥੇ ਸਮੇਂ ਤੋਂ ਪਹਿਲਾਂ, ਬਹੁਤ ਪਹਿਲਾਂ ਉਹ ਰਿਹਾ ਹੋ ਜਾਏਗਾ। ਔਰ ਸਾਰਿਆਂ ਨੂੰ ਪਤਾ ਹੈ ਕਿ 5 ਸਾਲ ਦੀ ਸਜ਼ਾ ਹੋਈ ਸੀ ਪਹਿਲਾਂ। ਤੇ ਟਾਡਾ ਜਿਹੜਾ ਉਹ ਕਿਵੇਂ ਹਟਾਇਆ ਗਿਆ, ਉਹ ਲੰਬੀ ਚੌੜੀ ਹਿਸਟਰੀ ਹੈ। ਕਿ ਸੰਜੇ ਦੱਤ ਦੇ ਪਿਤਾ ਉਸ ਸਮੇਂ ਮੈਂਬਰ ਪਾਰਲੀਮੈਂਟ ਸੀ ਤੇ ਕਿਵੇਂ ਟਾਡਾ ਦੇ ਕੇਸ ਚੋਂ ਕੱਢ ਕੇ ਆਰਮਜ਼ ਐਕਟ ਦੇ ਵਿੱਚ ਕਰ ਦਿੱਤਾ ਗਿਆ। ਆਰਮਜ਼ ਐਕਟ ਦੇ ਵਿੱਚੋਂ ਇਹਨਾਂ ਨੂੰ ਜ਼ਮਾਨਤ ਮਿਲ ਗਈ, ਲੰਮਾ ਸਮਾਂ ਬਾਹਰ ਰਹੇ। ਉਹਦੇ 'ਚ ਇਹਨਾਂ ਨੇ ਪਹਿਲਾਂ ਕੱਟੀ ਹੋਈ ਸੀਗੀ ਜਿਹੜੀ ਸਜ਼ਾ, ਉਹ ਵਿੱਚ ਐਡ ਹੋ ਕੇ ਤੇ ਇਹਦੀ ਜਿਹੜੀ ਰਿਹਾਈ ਸੀਗੀ ਉਹ ਬਣਦੀ ਸੀਗੀ ਅਕਤੂਬਰ ਦੇ ਮਹੀਨੇ। ਸੋ ਉਸ ਰਿਹਾਈ ਨੂੰ ਪਹਿਲਾਂ ਹੀ ਅੱਗੇ ਕਰ ਦਿੱਤਾ ਗਿਆ। 114 ਦਿਨ ਸ਼ਾਇਦ ਰਿਹਾਈ ਹੈ, ਉਹ ਹੋਰ ਇਹਨਾਂ ਨੂੰ ਛੂਟ ਦੇ ਦਿੱਤੀ ਗਈ ਕਿ 114 ਦਿਨ ਦੀ ਤੁਹਾਨੂੰ ਮਾਫੀ ਹੋਰ ਦਿੱਤੀ ਜਾਂਦੀ ਹੈ। ਪਰ ਜੇ ਗੱਲ ਕਰੀਏ ਜਿਹੜੀ ਕੱਟੀ ਹੈ ਕੈਦ, ਜਿੰਨੀ ਕੁ ਕੱਟੀ ਹੈ ਸੰਜੇ ਦੱਤ ਨੇ, ਉਹ ਵੀ ਬਹੁਤ ਦਿਲਚਸਪ ਹੈ। ਇਹ ਗਿਆ ਸੀਗਾ ਜੇਲ੍ਹ ਦੇ ਵਿੱਚ 21 ਮਈ 2013 ਨੂੰ, ਪੁਣੇ ਦੀ ਯਰਵੜਾ ਜੇਲ੍ਹ ਹੈ ਜਿਹੜੀ, ਉਹਦੇ 'ਚ ਗਿਆ ਸੀ। ਤੇ ਉਹਦੇ ਵਿੱਚ ਜਾਂਦਿਆਂ ਨੂੰ ਹੀ ਇਹਨੂੰ ਇੱਕ ਬਹੁਤ ਲੰਮੀ ਪੈਰੋਲ ਮਿਲੀ। ਮਈ 2013 'ਚ 146 ਦਿਨ ਦੀ, ਯਾਨੀ ਜਿਸ ਮਹੀਨੇ 'ਚ ਸੰਜੇ ਦੱਤ ਜੇਲ੍ਹ ਜਾਂਦਾ ਤੇ 146 ਦਿਨ ਦੀ, ਤੁਸੀਂ ਆਪ ਹੀ ਲਾ ਲਓ 146 ਦਿਨ ਕਿੰਨੇ ਬਣਦੇ, ਮਹੀਨੇ 'ਚ 30 ਦਿਨ ਹੁੰਦੇ ਆ। ਉਹ ਬਾਹਰ ਲਾਇਆ, 146 ਦਿਨ ਜਿਹੜੇ ਆ ਉਹ ਕੈਦ ਚੋਂ ਕੱਟ ਗਏ। ਯਾਨੀ ਜਿਹੜੀ ਬਾਹਰ ਮੌਜ ਮਸਤੀ ਕੀਤੀ ਉਹ ਕੈਦ ਦੇ ਵਿੱਚ ਐਡ ਹੋ ਗਈ, ਉਹ ਕੱਟੇ ਗਏ। ਦੂਸਰੀ ਫਿਰ ਜਨਵਰੀ 2014 'ਚ ਸੰਜੇ ਦੱਤ ਦੀ ਲਾਟਰੀ ਲੱਗੀ, 3 ਮਹੀਨੇ ਫਿਰ ਇਹਨੂੰ ਛੁੱਟੀ ਮਿਲ ਗਈ। ਉਹ ਵੀ 3 ਮਹੀਨੇ ਸੀਗੇ ਜਿਹੜੇ ਉਹ ਕੈਦ ਵਾਲਾ ਮੀਟਰ ਚੱਲਦਾ ਰਿਹਾ ਅੰਦਰ, ਉਹ 3 ਮਹੀਨੇ ਜਿਹੜੇ ਬਾਹਰਲੇ ਬਤਾਏ ਉਹ ਵੀ ਵਿੱਚ ਐਡ ਹੋ ਗਏ। ਫਿਰ ਅਕਤੂਬਰ 2014 'ਚ 14 ਦਿਨ ਦੀ, ਦਸੰਬਰ 2014 'ਚ 14 ਦਿਨ ਦੀ, ਅਗਸਤ 2015 'ਚ ਫਿਰ 30 ਦਿਨ ਦੀ ਜਿਹੜੀ ਹੈ ਪੈਰੋਲ ਲੈ ਗਿਆ। ਯਾਨੀ ਅੱਧੋ ਜ਼ਿਆਦੀ ਕੈਦ ਸੰਜੇ ਦੱਤ ਪੈਰੋਲਾਂ ਦੇ ਵਿੱਚ ਹੀ ਕੱਟ ਗਿਆ। ਜਦੋਂ ਵਾਹਵਾ ਰੌਲਾ ਪਿਆ ਉਸ ਤੋਂ ਬਾਅਦ ਇਹ ਪੈਰੋਲਾਂ ਵਾਲਾ ਸਮਾਂ ਜਿਹੜਾ ਥੰਮਿਆ, ਨਹੀਂ ਤਾਂ ਹੋ ਸਕਦਾ ਸੀਗਾ ਕੈਦ ਜਿਹੜੀ ਹੈ ਉਹ ਜੂਹੂ ਬੀਚ ਤੇ ਕੱਟੀ ਜਾਂਦੀ ਜਾਂ ਹੋਰ ਇਹੋ ਜਿਹੀਆਂ ਜਿਹੜੀਆਂ ਵਧੀਆ ਥਾਵਾਂ ਨੇ, ਇੱਥੇ ਕੈਦ ਕਟਾ ਦਿੰਦੇ ਸੰਜੇ ਦੱਤ ਦੀ। ਪਰ ਉਹ ਰੌਲਾ ਪਿਆ, ਥੋੜਾ ਜਿਹਾ ਵਿਰੋਧ ਹੋਇਆ, ਇਸ ਕਰਕੇ ਉਹ ਛੁੱਟੀਆਂ ਵਾਲਾ ਜਿਹੜਾ ਸਿਲਸਿਲਾ ਥੰਮਿਆ। ਪਰ ਕੋਈ ਗੱਲ ਨਹੀਂ, ਇਹਨਾਂ ਕੋਲੇ ਇੱਕ ਰਾਹ ਬੰਦ ਹੁੰਦਾ ਦੂਜਾ ਖੁੱਲ ਜਾਂਦਾ। ਇਹਨਾਂ ਨੇ ਇਹ ਬਣਾ ਦਿੱਤਾ ਜੀ ਕਿ ਚੰਗੇ ਚਾਲ ਚੱਲਣ ਲਈ, ਨੇਕ ਚਾਲ ਚੱਲਣ ਲਈ 114 ਦਿਨ ਦੀ ਜਿਹੜੀ ਛੋਟ ਹੈ ਸੰਜੇ ਦੱਤ ਨੂੰ ਹੋਰ ਦਿੱਤੀ ਜਾਵੇਗੀ। ਕੀ ਹੁਣ ਜਿਹੜਾ ਆਮ ਕੈਦੀ ਹੈ, ਸਵਾਲ ਇਹ ਉੱਠਦਾ ਸੀ ਸੰਜੇ ਦੱਤ ਦੀ ਰਿਹਾਈ ਦਾ ਵਿਰੋਧ ਨਹੀਂ ਕਰਦੇ, ਠੀਕ ਹੈ, ਉਹ ਵੀ ਆਪਣੇ ਘਰੇ ਜਾਵੇ ਜੇਕਰ ਉਹਨੇ ਨਿਯਮਾਂ ਦੇ ਮੁਤਾਬਕ ਕੈਦ ਕੱਟੀ ਹੈ। ਪਰ ਆਮ ਕੈਦੀ ਕੀ ਉਹਦਾ ਕਦੇ ਨੇਕ ਚਾਲ ਚੱਲਣ ਹੋਇਆ ਹੀ ਨਹੀਂ ਜੇਲ੍ਹ ਦੇ ਵਿੱਚ? ਜਿਨ੍ਹਾਂ ਨੂੰ ਇੱਕ ਦਿਨ ਦੀ ਜੇ ਮਾਫੀ ਪਾਉਣੀ ਹੋਵੇ ਤੇ ਪਹਿਲਾਂ ਸੁਪਰਡੈਂਟ ਨੂੰ, ਡਿਪਟੀ ਸੁਪਰਡੈਂਟ ਨੂੰ ਮੱਥਾ ਟੇਕਣਾ ਪੈਂਦਾ ਕਿ ਜੀ ਸਾਡਾ ਵੀ ਇੱਕ ਅੱਧਾ ਦਿਨ ਜਿਹੜਾ ਘੱਟ ਕਰ ਦਿਓ। ਪਰ ਇੱਥੇ 114 ਦਿਨ ਦੀ ਜਿਹੜੀ ਹੈ ਸਿੱਧੀ ਛੋਟ ਇਸ ਕਰਕੇ ਦੇ ਦਿੱਤੀ ਕਿ ਨੇਕ ਚਾਲ ਚੱਲਣੀ। ਹੁਣ 114 ਦਿਨ ਦੀ ਸਿੱਧੀ ਇੱਕ ਕੈਦੀ ਨੂੰ ਰਿਹਾਈ, ਇੱਕ ਕੈਦੀ ਨੂੰ ਛੋਟ ਦਿੱਤੀ ਜਾਂਦੀ ਹੈ। ਤੇ ਜੇਕਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗਾ ਕੈਦੀ ਜਿਹੜਾ ਉਹ ਜੇਲ੍ਹ ਇੱਕ ਦਿੱਲੀ ਚੋਂ ਸ਼ਿਫਟ ਹੋ ਕੇ ਅੰਮ੍ਰਿਤਸਰ ਆ ਜਾਂਦਾ ਤੇ ਢਿੱਡੀ ਪੀੜਾਂ ਪੈ ਜਾਂਦੀਆਂ। ਹੁਣ ਜਿਹੜੇ ਰਾਸ਼ਟਰਵਾਦੀ ਹੈ ਉਹ ਕਿਉਂ ਨਹੀਂ ਵਿਰੋਧ ਕਰਦੇ? ਕਿਉਂਕਿ ਸੰਜੇ ਦੱਤ ਵੀ ਤੇ ਇਹੋ ਜਿਹੇ ਕੇਸ ਦੇ ਵਿੱਚ ਹੀ ਅੰਦਰ ਹੈ ਨਾ ਜੀ। ਬਿਲਕੁਲ, ਜੋਰਾਵਰ ਦਾ ਸੱਤੀ ਵੀ 100 ਕਹਿੰਦੇ ਹੁੰਦੇ ਨਾ, ਉਹੀ ਗੱਲ ਹੋ ਰਹੀ ਹੈ ਇੱਥੇ। ਤੇ ਅੱਗੇ ਆਪਾਂ ਜੀ ਕਰੀਏ ਕਿ ਜਿਹੜੇ ਜਥੇਦਾਰ ਨੇ ਅਕਾਲ ਤਖਤ ਦੇ, ਬੇਸ਼ੱਕ ਉਹਨਾਂ ਨੂੰ ਬਰਤਰਫ ਕੀਤਾ ਗਿਆ ਆ, ਬੜੀਆਂ ਸੁਰਖੀਆਂ ਦੇ ਵਿੱਚ ਰਹਿੰਦੇ ਆ, ਤੇ ਹੁਣ ਵੀ ਉਹਨਾਂ ਨੂੰ ਇੱਕ ਸ਼ਹੀਦੀ ਸਮਾਗਮ ਦੇ ਵਿੱਚ ਬੋਲਣ ਨਹੀਂ ਦਿੱਤਾ ਗਿਆ।
ਇਹਨਾਂ ਦੇ ਨਾਲ ਇਹ ਹਫ਼ਤੇ 'ਚ ਦੂਜੀ ਤੀਜੀ ਵਾਰੀ ਹੋ ਗਿਆ ਜੀ। ਇੱਕ ਵਾਰੀ ਤੇ ਉਹ ਫਤਿਹਗੜ੍ਹ ਸਾਹਿਬ ਮੇਲੇ 'ਚੋਂ ਹੀ ਇਹ ਸੱਚੇ ਮੂੰਹ ਮੁੜ ਆਏ, ਉੱਥੇ ਨਹੀਂ ਬੋਲਣ ਦਿੱਤਾ ਗਿਆ। ਪਹਿਲਾਂ ਵੀ ਇੱਕ ਸਮਾਗਮ ਦੇ ਵਿੱਚ ਇਹਨਾਂ ਦੇ ਨਾਲ ਹੋਇਆ। ਹੁਣ ਤੀਜੀ ਦਫਾ ਆ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਤੀਜੀ ਦਫੇ ਹੋ ਗਿਆ ਕਿ ਸ਼ਹੀਦੀ ਸਮਾਗਮ ਸੀਗਾ ਕੱਲ, ਜਿਹੜੇ ਬੇਅੰਤ ਸਿੰਘ ਸਤਵੰਤ ਸਿੰਘ ਹੋਰੀਆਂ ਉਹਨਾਂ ਦੇ ਸੰਬੰਧ ਦੇ ਵਿੱਚ, ਉੱਥੇ ਵੀ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਇੱਥੋਂ ਤੱਕ ਕਿ ਜਿਹੜਾ ਆਮ ਤੌਰ ਤੇ ਸਰੋਪਾ ਪਾਉਣ ਦੀ ਰਸਮ ਹੁੰਦੀ ਹੈ ਇਸ ਸਮਾਗਮ ਦੇ ਵਿੱਚ, ਜੋ ਅਕਾਲ ਤਖਤ ਦੇ ਜਥੇਦਾਰ ਦੁਆਰਾ ਨਿਭਾਈ ਜਾਂਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ, ਅਤੀਤ ਦੇ ਵਿੱਚ, ਉਹ ਵੀ ਸੇਵਾ ਜਿਹੜੀ ਹੈ ਉਹ ਜਥੇਦਾਰ ਨੇ ਨਹੀਂ ਕੀਤੀ, ਜਦ ਇਸ ਸੇਵਾ ਨੂੰ ਨਿਭਾਇਆ ਗ੍ਰੰਥੀ ਮਾਨ ਸਿੰਘ ਨੇ। ਸੋ ਇਹ ਸਰੋਪਾ ਵੀ ਪਾ ਨਹੀਂ ਸਕੇ ਸ਼ਹੀਦ ਪਰਿਵਾਰਾਂ ਨੂੰ, ਔਰ ਇਹ ਤਾਂ ਨਹੀਂ ਹੋਇਆ ਕਿਉਂਕਿ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਭਾਈ ਜੇ ਬੋਲੇਗਾ, ਜੇ ਸਰੋਪੇ ਦੀ ਸੇਵਾ ਕਰੇਗਾ ਤਾਂ ਅਸੀਂ ਵਿਰੋਧ ਕਰਾਂਗੇ। ਉਸ ਵਿਰੋਧ ਤੋਂ ਡਰਦਿਆਂ ਜਿਹੜਾ ਅਸੀਂ ਪੀਸੀ ਦਾ ਉੱਥੇ ਮੈਨੇਜਰ ਗੁਰਦੁਆਰਾ ਜਿਹੜਾ ਝੰਡੇ ਬੁੰਗੇ ਅੰਮ੍ਰਿਤਸਰ ਦੇ ਵਿੱਚ, ਉੱਥੋਂ ਦਾ ਮੈਨੇਜਰ ਸੀਗਾ ਜਿਹੜਾ, ਉਹਨੇ ਇਹਨੂੰ ਵੱਖ ਕਰ ਦਿੱਤਾ ਸਮਾਗਮ ਦੇ ਵਿੱਚ। ਯਾਨੀ ਜਥੇਦਾਰ ਉਸ ਸਮਾਗਮ ਦੇ ਵਿੱਚ ਤਾਂ ਮੌਜੂਦ ਰਿਹਾ ਸਰੀਰਕ ਤੌਰ ਤੇ, ਪਰ ਜਿਵੇਂ ਕਹਿ ਲਈਏ ਜਿਹੜੀ ਇੱਕ ਬਣਦੀ ਹੈ ਹਾਜ਼ਰੀ, ਜੋ ਰੁਤਬਾ ਮਾਣ ਤਾਣ ਜੋ ਸਨਮਾਨ ਬਣਦਾ ਜਥੇਦਾਰ ਦਾ, ਉਹਦੇ ਤੋਂ ਉਹ ਮਹਿਰੂਮ ਰੱਖਿਆ ਗਿਆ, ਉਹ ਨਹੀਂ ਉਹਨੂੰ ਦਿੱਤਾ ਗਿਆ। ਹੁਣ ਕਮਾਲ ਦੀ ਗੱਲ ਹੈ ਜੀ ਕਿ ਇੱਕ ਪਾਸੇ ਜਥੇਦਾਰ ਹੋਵੇ ਤੇ ਦੂਜੇ ਪਾਸੇ ਉਹਦੀ ਹਾਜ਼ਰੀ ਦੇ ਵਿੱਚ ਸਰੋਪਿਆਂ ਦੀ ਜਿਹੜੀ ਸੇਵਾ ਹੈ ਉਹ ਗ੍ਰੰਥੀ ਮਾਨ ਸਿੰਘ ਨਿਭਾਵੇ। ਆਪਣੇ ਆਪ ਦੇ ਵਿੱਚ ਚਿੰਤਨ ਕਰਨ ਦਾ ਵੇਲਾ ਹੈ ਕਿ ਜਥੇਦਾਰ ਸਾਹਿਬ ਕਿੱਥੋਂ ਕਿੱਥੇ ਆ ਗਏ, 1 ਸਾਲ 6 ਮਹੀਨਿਆਂ ਦੇ ਵਕਫੇ ਦੌਰਾਨ ਕਿੱਥੋਂ ਕਿੱਥੇ ਆ ਗਏ ਕਿ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਸੁੱਚੇ ਮੂੰਹ ਪਰਤਾਇਆ ਜਾ ਰਿਹਾ ਹੈ, ਉਹਨਾਂ ਤੋਂ ਸੇਵਾਵਾਂ ਜਿਹੜੀਆਂ ਖੋਹੀਆਂ ਜਾ ਰਹੀਆਂ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੇ ਫੈਸਲਾ ਲੈਣਾ ਹੈ ਹੁਣ ਕਿ ਜਥੇਦਾਰੀ ਜਿਹੜੀ ਹੈ ਸਿਰਫ ਨਾਂ ਦੀ ਜਥੇਦਾਰੀ ਲਾਉਣੀ ਹੈ ਨਾਲ, ਕਿ ਜਥੇਦਾਰੀ ਦਾ ਕੋਈ ਮਾੜਾ ਮੋਟਾ ਮੂੰਹ ਸਿਰ ਰੱਖਣਾ। ਸੋ ਆਪਣੇ ਆਪ ਦੇ ਵਿੱਚ ਬੜੀ ਜਥੇਦਾਰਾਂ ਦੀ ਸਥਿਤੀ ਹੈ ਉਹ ਜਿਹੜੀ ਹਾਸੋਹੀਣੀ ਜੀ ਹੋ ਗਈ ਹੈ ਕਿ ਵੱਡੇ ਸਮਾਗਮ ਹੋਣ ਜਾਂ ਵੱਡੇ ਸਮਾਗਮਾਂ ਤੋਂ ਬਾਅਦ ਛੋਟੇ ਸਮਾਗਮ ਜਿਹੜੇ ਕਿਤੇ ਵੀ ਇਹਨਾਂ ਨੂੰ ਜਿਹੜਾ ਬੋਲਣ ਦਾ ਜਾਂ ਸਰੋਪੇ ਦੀ ਸੇਵਾ ਜੋ ਕਿਸੇ ਵੀ ਤਰ੍ਹਾਂ ਦੀ ਹੈ ਉਹ ਨਹੀਂ ਦਿੱਤੀ ਜਾ ਰਹੀ। ਹੁਣ ਕੁੱਲ ਮਿਲਾ ਕੇ ਜੇ ਵੇਖੀਏ ਤਾਂ ਜਥੇਦਾਰ ਇਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੇ ਇੱਕ ਸੰਗਠਨ ਦੇ ਹੀ ਰਹਿ ਗਏ ਆ। ਦੂਜੇ ਜਿਹੜੇ ਦੂਜੇ ਪਾਲੇ 'ਚ ਖੜੇ ਲੋਕ ਹੈ ਉਹਨਾਂ ਤੇ ਤਕਰੀਬਨ ਹੱਥ ਖੜੇ ਕਰ ਦਿੱਤੇ ਕਿ ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਜੀ ਤੇ ਜੇ ਅਗਲੀ ਗੱਲ ਕਰੀਏ, ਉਹ ਵੀ ਮੰਤਰੀ ਅਨਿਲ ਜੋਸ਼ੀ, ਉਹ ਵੀ ਬੜੀਆਂ ਨੋਕਾਂ ਝੋਕਾਂ ਕਰਕੇ ਜਾਂ ਕਿਸੇ ਨਾ ਕਿਸੇ ਗੱਲ ਤੋਂ ਆ ਜਿਹੜੇ ਉਹ ਵੀ ਸ਼ਿੰਗਾਰ ਬਣੇ ਰਹਿੰਦੇ ਨੇ ਜੀ ਅਖਬਾਰਾਂ ਦੀਆਂ ਸੁਰਖੀਆਂ ਦਾ, ਤੇ ਉਹਨਾਂ ਦੀ ਨੋਕ ਝੋਕ ਵੀ ਚੱਲਦੀ ਰਹਿੰਦੀ ਹੈ ਸੱਤਾਧਾਰੀ ਪਾਰਟੀ ਦੇ ਨਾਲ। ਤੇ ਉਹ ਪਤਾ ਲੱਗਾ ਕਿ ਉਹਨਾਂ ਦੇ ਭਰਾ ਜਿਹੜੇ ਆ ਉਹਨਾਂ ਦੀ ਸ਼ਮੂਲੀਅਤ ਸਵੇਰ ਨੂੰ ਹੋਈ ਤੇ ਸ਼ਾਮ ਨੂੰ ਪਾਰਟੀ ਚੋਂ ਬਾਹਰ। ਅਨਿਲ ਜੋਸ਼ੀ ਦੇ ਭਰਾ ਵੀ ਹੈ ਜਿਹੜੇ, ਉਹ ਵੀ ਜੋਸ਼ੀ ਦੇ ਵਾਂਗੂ ਜੋਸ਼ ਦੇ ਵਿੱਚ ਹੀ ਰਹਿੰਦੇ ਆ ਜੀ। ਤਰਨਤਾਰਨ ਦੇ ਵਿੱਚ ਮਾਰ ਕੁਟਾਈ ਦਾ ਮਾਮਲਾ ਜਿਹੜਾ ਸੀਗਾ ਰਾਜ ਜੋਸ਼ੀ ਦਾ, ਉਹ ਵੀ ਸਾਹਮਣੇ ਆਇਆ। ਉਹਦੇ 'ਚ ਵੀ ਭਰਾ ਇਹਦਾ ਸੀਗਾ, ਉਹ ਵੀ ਇਹਦੇ ਭਰਾ ਤੇ ਕੇਂਦਰ ਤੇ ਸੀਗਾ ਸਾਰਾ ਮਾਮਲਾ। ਹੁਣ ਬਾਅਦ ਦੇ ਵਿੱਚ ਜਿਹੜਾ ਇਹ ਮਾਮਲਾ ਹੈ ਇਹ ਵੀ ਇਹਦੇ ਕੋਈ ਕਜ਼ਨ ਭਰਾ ਹੈ, ਸ਼ਾਇਦ ਮਸੇਰੇ ਭਰਾ ਆ, ਮੈਂ ਜੇ ਗਲਤ ਨਹੀਂ ਤਾਂ, ਉਹਨੇ ਅਨਿਲ ਕੁਮਾਰ ਫੱਲੀ ਲੁਧਿਆਣਾ ਤੋਂ। ਹੋਇਆ ਕੀ ਸੀਗਾ ਜੀ, ਪਿਛਲੀਆਂ ਜਿਹੜੀਆਂ ਚੋਣਾਂ ਸੀ ਨਗਰ ਨਿਗਮ ਦੀਆਂ ਚੋਣਾਂ, ਉਹਦੇ 'ਚ ਅਨਿਲ ਕੁਮਾਰ ਫੱਲੀ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਸੀਗਾ ਔਰ ਇਹਨਾਂ ਦੀ ਪਾਰਟੀ ਦੇ ਖਿਲਾਫ ਹੀ ਚੋਣ ਲੜੀ ਸੀ। ਹਾਲਾਂਕਿ ਚੋਣ ਜਿੱਤ ਗਿਆ, ਉਹਦੀ ਪਤਨੀ ਹੈ ਰਜਨੀ ਫੱਲੀ, ਉਹ ਵੀ ਚੋਣ ਜਿੱਤ ਗਈ ਸੀ, ਦੋਨੇ ਹੀ ਚੋਣ ਜਿੱਤ ਗਏ ਸੀ। ਮੈਨੂੰ ਲੱਗਦਾ ਕਿ ਪਤੀ ਪਤਨੀ ਪਾਰਸ਼ਦ ਬਣ ਗਏ ਸੀ। ਪਰ ਇਸ ਬਗਾਵਤ ਲਈ ਉਹਨਾਂ ਨੂੰ 6 ਸਾਲ ਲਈ ਪਾਰਟੀ ਚੋਂ ਕੱਢ ਦਿੱਤਾ ਗਿਆ ਸੀਗਾ। ਪਰ ਕੱਲ ਅਚਾਨਕ ਜਿਹੜੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦੇ ਬਿਕਰਮਜੀਤ ਸਿੰਘ ਚੀਮਾ, ਉਹਨਾਂ ਨੇ ਇਹਨਾਂ ਨੂੰ ਜੁਆਇਨ ਕਰਵਾ ਲਈ, ਮੁੜ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ, ਸਾਰਾ ਕੁਝ ਹੋ ਗਿਆ। ਪਰ ਐਨ ਮੌਕੇ ਤੇ ਜਦੋਂ ਇਹ ਖਬਰ ਬਾਹਰ ਆਈ ਕਿ ਅਨਿਲ ਫੱਲੀ ਦਾ ਜਿਹੜਾ ਉਹ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ, ਤੇ ਜਿਹੜਾ ਦੂਸਰਾ ਧੜਾ ਸੀ, ਵਿਰੋਧੀ ਧੜਾ ਸੀ ਭਾਜਪਾ ਦਾ, ਉਹਨਾਂ ਨੇ ਉੱਥੋਂ ਗੱਡੀਆਂ ਫੈਂਟੀਆਂ ਫੱਲੀ ਸਾਹਿਬ ਤੇ ਹਾਲੇ ਜਿਹੜਾ ਸੀ ਵਧਾਈਆਂ ਲੈ ਰਹੇ ਸੀ, ਵਧਾਈਆਂ ਦੇ ਰਹੇ ਸੀ ਫੋਨ ਤੇ ਉਹ ਲੁਧਿਆਣਿਓਂ ਚੰਡੀਗੜ੍ਹ ਜਾ ਪਹੁੰਚਿਆ ਧੜਾ। ਉਹਨਾਂ ਨੇ ਜਾ ਕੇ ਦਵਾਈ ਪਾਈ ਕਿ ਇਹ ਕੀ ਚੱਕਰ ਆ ਕਿ ਅਨਿਲ ਕੁਮਾਰ ਫੱਲੀ ਨੂੰ ਹਾਈ ਕਮਾਂਡ ਨੇ 6 ਸਾਲ ਲਈ ਕੱਢਿਆ, ਤੇ ਜਿਹੜਾ ਬਿਕਰਮਜੀਤ ਸਿੰਘ ਚੀਮਾ ਉਹਨੇ ਜਾ ਕੇ ਉਹਨਾਂ ਦੇ ਗਲ 'ਚ ਸਰੋਪੇ ਘੱਟ ਦਿੱਤੇ ਆ। ਇਹ ਕੀ ਕਹਾਣੀ ਹੋਈ? ਤਾਂ ਫਿਰ ਦੱਸਦੇ ਆ ਕਿ ਉੱਥੋਂ ਚੰਡੀਗੜ੍ਹ ਉਤਾਰ ਇਹਨਾਂ ਨੂੰ ਖੜਕੀ ਚੀਮੇ ਨੂੰ ਕਿ ਭਾਈ ਇਹ ਕੀ ਕਰ ਦਿੱਤਾ, ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਦੱਸਿਆ ਨਹੀਂ, ਤੂੰ ਉਹਨਾਂ ਦੀ ਜਿਹੜੀ ਹੈ ਉਹ ਘਰ ਵਾਪਸੀ ਕਿਵੇਂ ਕਰਵਾ ਦਿੱਤੀ? ਤੇ ਦੱਸਦੇ ਕਿ ਚੀਮਾ ਸਾਹਿਬ ਖੜੇ ਪੈਰ ਤੇ ਹੀ ਜਿਹੜੇ ਸੀ ਜਵਾਬ ਦੇ ਗਏ। ਮੁੜ ਕੇ ਕਹਿੰਦੇ ਜੀ ਕਿ ਇਹ ਜਿਹੜੀ ਘਰ ਵਾਪਸੀ ਹੋਈ ਇਹਨੂੰ ਰੱਦ ਦਿੱਤਾ ਜਾਵੇ, ਅਸੀਂ ਇਹਨੂੰ ਰੱਦ ਕਰਦੇ ਹਾਂ। ਸੋ
ਚੀਮਾ ਸਾਹਿਬ ਤੇ ਇੱਥੋਂ ਤੱਕ ਮੁੜ ਕੇ ਸਫਾਈਆਂ ਤੇ ਉਤਰ ਆਏ ਜੀ। ਕਹਿੰਦੇ ਜੀ ਕਿ ਨਹੀਂ, ਅਸੀਂ ਫੱਲੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਸੀ ਕਰਵਾਇਆ, ਅਸੀਂ ਤੇ ਉਹਦਾ ਸਨਮਾਨ ਕੀਤਾ ਸੀਗਾ। ਹੁਣ ਦੱਸੋ ਜੀ, ਜਿਹੜਾ ਪਾਰਟੀ ਚੋਂ ਛੇਕਿਆ ਹੋਇਆ ਉਹਦਾ ਸਨਮਾਨ ਕਰਨ ਦਾ ਕੀ ਤੁੱਕ ਬਣਦਾ? ਆਪਣੇ ਆਪ ਦੇ ਵਿੱਚ ਭਾਜਪਾ ਜਿਹੜੀ ਕਸੂਤੀ ਫਸਦੀ ਜਾ ਰਹੀ ਹੈ ਪੰਜਾਬ ਦੇ ਵਿੱਚ। ਹੁਣ ਕੱਲ੍ਹ ਹੀ ਫਿਰੋਜ਼ਪੁਰ ਚੋਂ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ। ਇੱਕ ਕਿਸਾਨ ਨੇ ਬਹੁਤ ਵੱਡੇ ਦੋਸ਼ ਲਾਏ। ਜਿਹੜਾ ਸਾਬਕਾ ਇਹਨਾਂ ਦਾ ਸੂਬਾ ਪ੍ਰਧਾਨ ਸੀਗਾ, ਉਹ ਕਹਿੰਦਾ ਜੀ ਕਿ 40 ਲੱਖ ਦੀ ਠੱਗੀ ਮੇਰੇ ਨਾਲ ਮਾਰੀ ਹੈ। ਸੋ ਇਹੋ ਜਿਹੇ ਮਾਮਲੇ ਭਾਜਪਾ ਦੇ ਗਲ 'ਚ ਪੈ ਰਹੇ ਆ। ਆਪਣੇ ਆਪ ਦੇ ਵਿੱਚ ਭਾਜਪਾ ਜਿਹੜੀ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਹੁਣ ਲੜਖੜਾਉਂਦੀ ਜੀ ਤੁਰਦੀ ਤਾਂ ਪਈ ਅਕਾਲੀ ਦਲ ਦੇ ਨਾਲ, ਪਰ ਲੜਖੜਾਉਂਦੀ ਜਾਂਦੀ ਹੈ ਕਿ ਅਕਾਲੀ ਦਲ ਜਿੰਨਾ ਅਕਾਲੀ ਦਲ ਨੂੰ ਇਸ ਸਮੇਂ ਦੌਰਾਨ ਨੁਕਸਾਨ ਹੋਇਆ, ਨੁਕਸਾਨ ਵਾਲੇ ਪੱਖੋਂ ਇਹਨਾਂ ਦੇ ਆਪਦੇ ਨੇਤਾਵਾਂ ਨੇ ਭਾਜਪਾ ਨੂੰ ਵੀ ਸੁੱਕਿਆ ਨਹੀਂ ਛੱਡਿਆ। ਬਿਲਕੁਲ ਜੀ, ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਵੇਂ ਹੀ ਤੁਰੇ ਹੋਏ ਆ। ਤੇ ਅੱਗੇ ਆਪਾਂ ਜੀ ਰਾਮੂਵਾਲੀਆ ਦੀ ਗੱਲ ਕਰੀਏ ਕਿ ਕਈ ਯੂ ਟਰਨ ਮਾਰ ਕੇ, ਕਈ ਰੈੱਡ ਲਾਈਟਾਂ ਕ੍ਰਾਸ ਕਰਕੇ ਯੂਪੀ ਦਾ ਜੇਲ੍ਹ ਮੰਤਰੀ ਤੇ ਉਹ ਬਣ ਗਿਆ, ਤੇ ਪਰ ਉਸਨੇ ਇੱਕ ਟੇਢੀ ਸੁਰ ਲਾਤੀ ਜੀ ਪੰਥਕ ਸਰਕਾਰ ਤੇ। ਜੀ ਇਹਨੇ ਪੰਥਕ ਸਰਕਾਰ ਤੇ ਤਾਂ ਜਿਹੜੀ ਲਾਈ ਪੰਥਕ ਸਰਕਾਰ ਨੂੰ ਤੇ ਕੱਲ ਹੁਜ ਲਾ ਹੀ ਗਿਆ। ਕਹਿੰਦਾ ਕਿ ਨਚਾਰਾਂ ਤੇ ਤੁਸੀਂ ਕਰੋੜਾਂ ਰੁਪਏ ਵਾਰ ਕੇ ਸੁੱਟ ਦਿੰਦੇ ਹੋ, ਪ੍ਰਿੰਕਾ ਚੋਪੜਾ ਤੇ ਅਕਸ਼ੇ ਕੁਮਾਰ ਤੇ। ਆ ਜਿਹੜੇ ਢਾਡੀ ਪਏ ਆ ਬਿਮਾਰ ਮਰਨਾਊ ਪਏ, ਗੁਰਬਖਸ਼ ਅਲਵੇਲਾ ਵਰਗੇ, ਕੋਈ ਇਹਨਾਂ ਦੀ ਵੀ ਮਦਦ ਕਰ ਦਿਓ। ਸੋ ਇੱਥੋਂ ਤੱਕ ਤਾਂ ਸਹੀ ਸੀਗੇ ਬਲਵੰਤ ਸਿੰਘ ਰਾਮੂਵਾਲੀਆ, ਔਰ ਅਸੀਂ ਵੀ ਇਹ ਚੀਜ਼ ਚਾਹੁੰਦੇ ਹਾਂ ਕਿ ਜਿਹੜੇ ਵਿਰਾਸਤੀ ਢਾਡੀ ਰਾਗੀ ਹੈ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਉਹਨਾਂ ਦਾ ਹੱਲ ਹੋਣਾ ਚਾਹੀਦਾ। ਬਨਸਪਤ ਇਸ ਦੇ ਕੇ ਨਚਾਰਾਂ ਤੇ ਕਰੋੜਾਂ ਰੁਪਇਆ ਵਹਾਇਆ ਜਾਵੇ। ਪਰ ਇੱਕ ਸੁਰ ਹੋਰ ਬੜੀ ਟੇਢੀ ਲਾ ਗਿਆ ਰਾਮੂਵਾਲੀਆ। ਕੱਲ ਜਿਹੜਾ ਗੁਰਸੇਵਕ ਸਿੰਘ ਸ਼ਹੀਦ ਹੋਇਆ ਇਸ ਪਠਾਨਕੋਟ ਹਮਲੇ ਦੇ ਵਿੱਚ, ਅੰਬਾਲੇ ਦਾ ਰਹਿਣ ਵਾਲਾ ਸੀਗਾ, ਸਿੱਖ ਪਰਿਵਾਰ ਨਾਲ ਸੰਬੰਧਿਤ ਸੀ, ਉਹਦੇ ਘਰ ਗਿਆ ਤਾਂ ਉੱਥੇ ਬਹਿ ਕੇ ਰਾਮੂਵਾਲੀਆ ਨੇ ਉੱਥੇ ਵੀ ਬਹੁਤ ਵਿਵਾਦਤ ਗੱਲ ਕੱਢ ਮਾਰੀ। ਰਾਮੂਵਾਲੀਆ ਕਹਿੰਦਾ ਕਿ 20 ਲੱਖ ਰੁਪਇਆ ਸਰਕਾਰ ਨੇ ਦਿੱਤਾ, ਜਦ ਕਿ ਕਰੋੜ ਦੇ ਤਾਂ ਪਸ਼ੂ ਵਿਕ ਰਹੇ ਆ। ਸੋ ਇਹ ਜਿਹੜੀ ਤੁਲਨਾ ਸੀਗੀ ਉੱਥੇ ਬਹਿ ਕੇ, ਉਹਨਾਂ ਦੇ ਘਰੇ ਬਹਿ ਕੇ, ਇਹਦੇ ਤੋਂ ਸਾਰੇ ਹੀ ਆਹਤ ਹੋਏ। ਪਰ ਬਲਵੰਤ ਸਿੰਘ ਰਾਮੂਵਾਲੀਆ ਸ਼ਾਇਦ ਭੁੱਲ ਰਹੇ ਆ ਕਿ ਜਿਸ ਸਰਕਾਰ ਨੇ ਫੌਜੀਆਂ ਦੇ ਕਫਨ ਖਾਧੇ ਸੀ, ਉਸੇ ਸਰਕਾਰ ਦੇ ਭਾਈਵਾਲਾਂ ਦੇ ਨਾਲ ਇਹ ਵੀ ਤੁਰ ਕੇ ਗਏ ਆ। ਦੂਜੀ ਗੱਲ ਇਹ ਕਿ ਦੇਖੋ ਹਰਿਆਣਾ ਨੇ ਭਾਜਪਾ ਸਰਕਾਰ ਨੇ ਤੇ ਚਲੋ 20 ਲੱਖ ਦੇ ਦਿੱਤਾ, ਇਹ ਵੀ ਤੇ ਕਿਸੇ ਸਰਕਾਰ ਦੇ ਮੰਤਰੀ ਹੈ, ਇਹ ਦੱਸਣ ਕਿ ਇਹ ਸ਼ਹੀਦ ਪਰਿਵਾਰ ਲਈ ਕਿੱਡਾ ਕੁ ਖਜ਼ਾਨਾ ਸਿਰ ਤੇ ਧਰ ਕੇ ਲਿਆ। ਜੀ, ਪਰ ਇੱਥੇ ਤੱਕ ਇਹ ਗੱਲਾਂ ਨਹੀਂ ਸੋਚਦੇ। ਤਾਂ ਇੱਕ ਗੱਲ ਕਰੀਏ ਜੀ, ਜਿਹੜਾ ਮਿਡ ਡੇ ਮੀਲ ਹੁੰਦਾ ਸਟੂਡੈਂਟਸ ਲਈ, ਉਹ ਬੜੀਆਂ ਹੀ ਖਬਰਾਂ ਦੇ ਵਿੱਚ, ਚਰਚਾਵਾਂ ਦੇ ਵਿੱਚ ਰਿਹਾ, ਤੇ ਉਸ ਦਾ ਕੀ ਬਣਿਆ? ਇਹ ਮਿਡ ਡੇ ਮੀਲ ਹੈ ਜੀ ਸਰਕਾਰੀ ਸਕੂਲਾਂ ਲਈ ਹੈ ਕਿ ਜਿਹੜੇ ਬੱਚੇ ਆ, ਕਿਉਂਕਿ ਸਰਕਾਰੀ ਸਕੂਲਾਂ 'ਚ ਅੱਜ ਕੱਲ੍ਹ ਬੱਚੇ ਰਹੀ ਉਹਨਾਂ ਮਾਪਿਆਂ ਦੇ ਗਏ ਜਿਨ੍ਹਾਂ ਮਾਪਿਆਂ ਦੇ ਗਲ 'ਚ ਬਹੁਤ ਸਾਰੇ ਕਬੀਲਦਾਰੀ ਦੇ ਫੰਦੇ ਅਤੇ ਉਹ ਜ਼ਿੰਦਗੀ ਜੀ ਨਹੀਂ ਰਹੀ, ਜ਼ਿੰਦਗੀ ਢੋ ਰਹੇ ਆ। ਉਹਨਾਂ ਦੇ ਬੱਚੇ ਪੜ੍ਹਦੇ ਆ ਜ਼ਿੰਦਗੀ ਢੋਣ ਵਾਲਿਆਂ ਦੇ। ਸੋ ਉਹ ਜ਼ਿੰਦਗੀ ਢੋਣ ਵਾਲੇ ਬੱਚਿਆਂ ਨੂੰ ਥੋੜ੍ਹੀ ਜਿਹੀ ਰਾਇਤ ਦਿੰਦੇ ਆ। ਸਰਕਾਰ ਨੇ ਮਿਡ ਡੇ ਮੀਲ ਸਕੀਮ ਜਾਰੀ ਕੀਤੀ ਸੀ ਕਿ ਬੱਚੇ ਆ ਜਿਹੜੇ ਉਹ ਸਕੂਲ ਛੱਡਣ ਨਾ, ਜਿਹੜੇ ਰੋਟੀ ਦੇ ਲਾਲਚ ਨੂੰ ਸਕੂਲ ਆਉਣ, ਸਕੂਲ ਨਾਲ ਜੁੜਨ ਤੇ ਵਿੱਦਿਆ ਹਾਸਲ ਕਰਨ। ਜਿਹੜਾ ਕਿ ਕਾਨੂੰਨ ਵੀ ਬਣਿਆ ਭਾਰਤ ਦੇ ਵਿੱਚ, ਉਸ ਤਰ੍ਹਾਂ ਦਾ ਕਾਨੂੰਨ ਦੀ ਪਾਲਣਾ ਵੀ ਹੋ ਜਾਏ ਤੇ ਇਸ ਦੇ ਨਾਲ ਬੱਚੇ ਇੱਕ ਬਿਹਤਰ ਭਵਿੱਖ ਲਈ ਵੀ ਨਿਕਲ ਪੈਣ। ਪਰ ਮਿਡ ਡੇ ਮੀਲ ਜਿਹੜੀ ਚੰਗੀ ਇੱਕ ਯੋਜਨਾ ਸੀ ਸਰਕਾਰ ਦੀ, ਬਹੁਤ ਵਧੀਆ ਜਿਵੇਂ ਕਹਿ ਲਈਏ ਉੱਤਮ ਯੋਜਨਾ ਸੀ, ਪਰ ਉਹ ਪੰਜਾਬ ਦੇ ਵਿੱਚ ਜਿਹੜੀ ਉਹ ਜੀ ਦਾ ਜੰਜਾਲ ਬਣ ਰਹੀ ਹੈ। ਜੀ ਦਾ ਜੰਜਾਲ ਕਿਸ ਤਰ੍ਹਾਂ ਬਣ ਰਹੀ ਹੈ ਜੀ ਕਿ ਇਸ ਯੋਜਨਾ ਦੇ ਤਹਿਤ ਪੰਜਾਬ ਨੂੰ ਜਿਹੜਾ ਮਿਲਦਾ ਆ ਪਰ ਬੱਚਾ, ਉਹ ਮਿਲਦਾ ਹੈ 3 ਰੁਪਏ 76 ਪੈਸੇ ਉਹਦਾ ਬਜਟ ਆ। ਤੇ 3 ਰੁਪਏ 76 ਪੈਸੇ ਦੇ ਵਿੱਚ ਤੁਸੀਂ ਹੁਣ ਜੇ ਉਹਦਾ ਦਾ ਡਾਇਟ ਚਾਰਟ ਦੇਖੋ, ਉਹ ਹੈ ਸੋਮਵਾਰ ਦਾਲ ਰੋਟੀ, ਮੰਗਲਵਾਰ ਦਾਲ ਚਾਵਲ, ਬੁੱਧਵਾਰ ਕਾਲੇ ਛੋਲੇ, ਵੀਰਵਾਰ ਕੜੀ ਚਾਵਲ ਹੈ, ਸ਼ੁੱਕਰਵਾਰ ਨੂੰ ਰੋਟੀ ਸਬਜ਼ੀ ਤੇ ਖੀਰ ਆਦਿ ਹੈ। ਇਹ ਸਭ ਕੁਛ ਹੈ। ਹੁਣ ਪਰ ਬੱਚੇ ਜਿਹੜੀ ਡਾਇਟ ਹੈ ਉਹ 3 ਰੁਪਏ 75 ਪੈਸੇ ਹੈ। ਹੁਣ ਜਿਹੜੇ ਅਧਿਆਪਕ ਹੈ ਉਹਨਾਂ ਨੇ ਉਸੇ ਨਾਲ ਹੀ ਕੰਮ ਚਲਾਉਣਾ, ਤੇ ਅਧਿਆਪਕ ਹੈ ਉਹ ਵਿਚਾਰੇ ਕਈ ਵਾਰੀ ਤਾਂ ਉਡੀਕਦੇ ਫਿਰ ਉਧਾਰ ਚੁੱਕਣ ਲੱਗ ਪੈਂਦੇ। ਸਮਾਨ ਪੰਜਾਬ ਸਰਕਾਰ ਦੀ ਜਾਂ ਭਾਰਤ ਸਰਕਾਰ ਦੀ ਜਿਹੜੀ ਰਾਸ਼ੀ ਹੈ ਉਹ ਮਿਲਦੀ ਹੋਈ ਲੇਟ ਆ। ਦੂਜੇ ਪਾਸੇ ਫਿਰ ਜਿਹੜਾ ਖਰਚਾ ਹੈ ਬਜਟ ਆ, ਉਹ ਬਜਟ ਦੇ ਵਿੱਚ ਕੰਮ ਸੂਤ ਨਹੀਂ ਆਉਂਦਾ। ਫਿਰ ਖਰਚੇ ਘਟਾਉਣ ਲਈ ਕਈ ਅਧਿਆਪਕ ਤੇ ਜਿਹੜਾ
ਸਿਲੰਡਰ ਹੈ ਉਹ ਹੀ ਨਹੀਂ ਬਾਲਦੇ, ਪਾਥੀਆਂ ਨਾਲ ਤੇ ਜਾਂ ਜਿਹੜੇ ਝਾਫੇ ਛਾਪੇ ਹੁੰਦੇ ਆ ਰੁੱਖਾਂ ਦੇ ਉਹਨਾਂ ਦੇ ਨਾਲ ਕੰਮ ਚਲਾਈ ਜਾਂਦੇ। ਯਾਨੀ ਸਾਰਾ ਕੁਛ ਹੈ ਜਿਹੜਾ ਘੁੰਮ ਘੁਮਾ ਕੇ ਅਧਿਆਪਕਾਂ ਤੇ ਪਿਆ ਹੋਇਆ। ਇੱਥੋਂ ਤੱਕ ਤੇ ਕਈ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਹੈ ਉਹਨਾਂ ਨੇ ਕੁੱਕ ਵੀ ਜਿਹੜੇ ਸੀਗੇ ਉਹ ਹਟਾ ਕੇ ਆਪ ਹੀ ਜ਼ਿੰਮੇਵਾਰੀ ਸਾਂਭ ਲਈ ਕਿ ਇਹ ਵੀ ਖਰਚਾ ਬਚਾ ਲਿਆ ਜਾਵੇ, ਰੋਟੀ ਪਾਣੀ ਵੀ ਆਪ ਕਰ ਦਈਏ। ਇਹ ਯੋਜਨਾ ਚਲਾਈ ਗਈ ਸੀ ਕਿ ਬੱਚਿਆਂ ਦੀ ਪੌਸ਼ਟਿਕਤਾ ਵਧਾਉਣ ਲਈ, ਕਿ ਜੋ ਉਹਨਾਂ ਦੇ ਬੋਡੀ ਦੀ ਰੋਜ਼ਾਨਾ ਦੀ ਜ਼ਰੂਰਤ ਹੈ, ਜੋ ਪ੍ਰੋਟੀਨ ਜਾਂ ਜਿਹੜੇ ਹੋਰ ਚਾਹੀਦੇ ਆ ਉਹਨਾਂ ਨੂੰ ਜਿਹੜੇ ਤੱਤ, ਉਹਨਾਂ ਦੀ ਪੂਰਤੀ ਹੋਵੇ ਤਾਂ ਕਿ ਇੱਕ ਵਧੀਆ ਪੜ੍ਹਾਈ ਕਰਕੇ ਇੱਕ ਵਧੀਆ ਭਵਿੱਖ ਬਣਾ ਸਕਣ। ਹੁਣ ਬੱਚਿਆਂ ਨੂੰ ਪੌਸ਼ਟਿਕਤਾ 3 ਰੁਪਏ 75 ਪੈਸੇ 'ਚ ਕਿੰਨੀ ਕੁ ਮਿਲੀ ਹੈ ਇਹ ਤੇ ਨਹੀਂ ਪਤਾ, ਪਰ ਮਾਸਟਰਾਂ ਦੀਆਂ ਘਰ ਦੀਆਂ ਨੂੰ ਸੁੱਖ ਸਹੂਲਤ ਜ਼ਰੂਰ ਬਣ ਗਿਆ। ਉਹ ਕਹਿੰਦੇ ਕਿ ਜੇਕਰ ਸਕੂਲ ਦੇ ਵਿੱਚ ਤੁਸੀਂ ਖਾਣਾ ਬਣਾ ਸਕਦੇ ਹੋ ਕਿ ਇੱਥੇ ਕੀ ਤੁਹਾਡੀ ਟੰਗ ਟੁੱਟੀ ਰਸੋਈ ਦੇ ਵਿੱਚ ਵੀ ਆ ਜਾਓ। ਜੀ ਜੀ ਬਿਲਕੁਲ, ਇਹ ਵੀ ਲਾਹਾ ਲੈਣਾ ਚਾਹੀਦਾ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਝਾਤ ਪਾਈ। ਆਸਰਤੇ ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ, ਤੇ ਦੱਸਦੇ ਨੇ ਜੋ ਵੀ ਖਬਰਾਂ ਪੰਜਾਬ ਦੇ ਵਿੱਚ ਵਾਪਰਦੀਆਂ ਨੇ ਜੀ। ਤੇ ਜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਨਾਮਾ। ਕਹਿੰਦੇ ਤਿੱਖੀ ਤਲਵਾਰ ਤੋਂ ਕਲਮ ਹੁੰਦੀ ਤਾਂ ਹੀ ਕਾਤਲ ਤੋਂ ਕਲਮ ਨਾ ਜਰੀ ਜਾਵੇ। ਲੁਕਮੇ ਅੱਡੇ ਵਿੱਚ ਬੈਠਿਆਂ ਹਰ ਕਾਤਲ ਚਿੱਠੇ ਧਮਕੀਆਂ ਲਈ ਜਾਰੀ ਕਰੀ ਜਾਵੇ। ਅੰਦਰ ਚਿੱਠੀ ਦਾ ਦੱਸੇ ਪਿਆ ਹਾਲ ਅੱਖਰ, ਦਬ ਕੇ ਛੱਡ ਰਿਹਾ ਵੀ ਕਾਤਲ ਡਰੀ ਜਾਵੇ। ਵਾਰ ਕਲਮ ਦਾ ਜਦੋਂ ਨਹੀਂ ਸਹਿਣ ਹੋਵੇ, ਕਲਮਾ ਤੋੜ ਕੇ ਕਬਰ ਵਿੱਚ ਭਰੀ ਜਾਵੇ। ਕਲਮਾ ਬਾਲੀ ਇਰਾਕ ਵਿੱਚ ਕੁੜੀ ਮਾਰੀ, ਮਾਰੀ ਬਾਜਾਂ ਨੇ ਸਮਝ ਲਈ ਗੂੰਜ ਮੀਆਂ। ਮਰਦੀ ਕੁੜੀ ਜੋ ਬੋਲ ਗਈ ਅੰਤ ਅੱਖਰ, ਠੱਲੀ ਜਾਵੇ ਨੇ ਉਸ ਦੀ ਗੂੰਜ ਮੀਆਂ, ਠੱਲੀ ਜਾਵੇ ਨਾ ਉਸ ਦੀ ਗੂੰਜ ਮੀਆਂ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।